ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਹੈ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸੜ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ, BJP ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ, ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਅਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ, ਮਨ ਚੌਕ ਹਨੇਰਾ। ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ, ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਪਈ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ।
ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੀ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਪੀਰੀਅਡ ਵਿੱਚ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ, ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ BJP ਦੇ ਏਜੰਟ ਆ, ਇਹ ਤਾਂ BJP ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ, ਮੇਰੇ ਵਰਗਿਆਂ ਨੇ ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ, ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ, ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ, ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ, ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਦੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾਤਾ, ਤਾਂ ਵੀ BJP ਦੇ ਏਜੰਟ ਬਣੇ। ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ ਬੀਬਾ ਜੀ ਨੇ,
ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ, 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਿਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼। ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਅਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਹਾਂ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਾਂ ਨੂੰ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮਤਲਬ ਇਹਦੇ ਨਾਲ ਮਾੜੀ ਗੱਲ ਕੀ ਆ? ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ BJP ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫਿਰ ਚੱਲਣਾ ਆਪਦਾ ਮਾਨਸੂ ਸਮਝਦੇ ਉਹਨਾਂ। ਦੇਖੋ, ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਐਨ ਪੂਰਾ ਮਤਲਬ ਹਰ ਛੇੜ ਦੇ ਲੋਕ। ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਜੀ ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ, ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ, ਮੇਰਾ ਖਿਆਲ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਯਾਨੀ ਕਿਸੇ ਨਾ ਕਿਸੇ ਹੈਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ, ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ, ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ, ਉਹਦੀ ਤਲਾਸ਼ ਵਿੱਚ ਆ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫਿਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂ ਇਹ ਅਕਾਲੀ ਦਲ?
ਤਕੜੀ ਚੋਣ ਨਿਸ਼ਾਨ, ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ, ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦਰ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਏ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ, ਅਸੀਂ ਤੀਜਾ ਧਿਰ ਖੜ੍ਹੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ, ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜ੍ਹਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ, ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪ ਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਉਹਨਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਹੀ ਕਰਾਤਾ ਹੁੰਦਾ, ਜਾਂਦੇ ਹੀ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ? ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਆ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਅਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ। ਉਹ ਤਾਂ ਉਹਨਾਂ ਦੇ ਸਕੇ ਧੀ, ਉਹਨਾਂ ਦੇ ਇਹ ਵੀ ਤਾਂ ਸਕਾ ਮਰ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਹੀ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ? ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ। ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਦੀ, ਘਰ ਵਾਲਾ ਕਿਸੇ ਪਾਸੇ ਦੀ, ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ BJP ਦੇ ਹੱਕ 'ਚ, ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ, ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ BJP ਨਾਲ ਰਹੇ ਜਦੋਂ ਗੱਠਜੋੜ ਮੈਂ ਕਿਹਾ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, BJP 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ, ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ, ਮੈਂ ਪਾਈ। ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ
ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ। ਪਾਰਲੀਮੈਂਟ ਫਿਰ ਮੰਤਰੀ ਸੀ ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਵੀ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ। ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ। ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ ਹੇਠ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਥੋੜ੍ਹਾ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ, ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ, ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ, ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪਏਗਾ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ।
ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ ਤੇ ਆਪ ਦੇ ਨਾ ਕੁਝ ਜਿਹੜੇ ਚਹੇਤੇ ਜਿਹੇ ਲੋਕ ਸੀ ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ ਜਿਹੜੇ ਕੁਝ ਲੋਕ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ ਤੇ ਲੱਗੇ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਾਂਢ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦਾ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਈ ਅਮਰਤਪਾਲ ਸਿੰਘ ਉਹਨਾਂ ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ, BJP ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ, ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਹੈ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਪਈ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਝ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ
ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੀ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਵੀ ਨੂੰ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਝ ਲੋਕ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਚ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ, ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ BJP ਦੇ ਏਜੰਟ ਆ, ਇਹ ਤਾਂ BJP ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ, ਮੇਰੇ ਵਰਗਿਆਂ ਨੇ, ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ, ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ, ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂ ਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ, ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ, ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ, ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਜੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾਤਾ, ਤਾਂ ਵੀ ਨਹੀਂ BJP ਦੇ ਏਜੰਟ ਬਣੇ, ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ, 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ, ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ, ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ
ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦਾ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼। ਆਪ ਜੋ ਮਰਜ਼ੀ ਕਰ ਲਓ, ਫਿਰ ਬੀਜੇਪੀ ਦੇ ਏਜੰਟ ਨਹੀਂ। ਅਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਹਾਂ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮਤਲਬ ਇਹਦੇ ਨਾਲ ਮਾੜੀ ਗੱਲ ਕੀ ਆ? ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ ਬੀਜੇਪੀ ਦੀ ਸਾਜ਼ਿਸ਼ ਕਹਿਣਾ, ਇਹਨੂੰ ਬੀਜੇਪੀ ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ ਬੀਜੇਪੀ ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ। ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫੇਰ ਚੱਲਣਾ ਆਪਦਾ ਮਾਨਸੂ ਸਮਝਦੇ ਉਹਨਾਂ। ਦੇਖੋ, ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਪੂਰਾ ਮਤਲਬ ਹਰ ਛੇੜ ਦੇ ਲੋਕ। ਦੇਖੋ, ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਜੀ ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ, ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ, ਮੇਰਾ ਖਿਆਲ ਆ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਯਾਨੀ ਕਿਸੇ ਨਾ ਕਿਸੇ ਹੈਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ, ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ, ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ, ਉਹਦੀ ਤਲਾਸ਼ ਵਿੱਚ ਆ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫਿਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂਗਾ ਇਹ ਅਕਾਲੀ ਦਲ? ਤਕੜੀ ਚੋਣ ਨਿਸ਼ਾਨ। ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦੜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ,
ਆਹੀ ਸਾਡੀ ਸੋਚ ਆ। ਤੇ ਭੁੰਦਰ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਦੇਖੋ, ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ। ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਵੇਂ ਪਾਸੇ ਨਹੀਂ ਖੜੇ। ਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ। ਅਸੀਂ ਤੀਜਾ ਧਿਰ ਖੜੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ। ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ। ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ। ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਹੋਰਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਹੀ ਕਰਾਤਾ ਹੁੰਦਾ, ਜਾਂਦੇ ਹੀ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ? ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਅਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ। ਉਹ ਤਾਂ ਉਹਨਾਂ ਦੇ ਸਕੇ ਧੀ, ਉਹਨਾਂ ਦੇ ਇਹ ਵੀ ਤਾਂ ਸਕਾ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ? ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ। ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਦੀ, ਘਰ ਵਾਲਾ ਕਿਸੇ ਪਾਸੇ ਸੀ। ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ BJP ਦੇ ਹੱਕ 'ਚ, ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ BJP ਨਾਲ ਰਹੇ ਜਦੋਂ ਗੱਠਜੋੜ। ਮੈਂ ਕਿਹਾ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, BJP 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ। ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ। ਮੈਂ ਭਾਈ ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ। ਪਾਰਲੀਮੈਂਟ ਅਫੇਅਰ ਮੰਤਰੀ ਸੀ, ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ, ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਵੀ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ
ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਓਗੇ, ਰੀਓਪਨ ਨਹੀਂ ਕਰੋਗੇ ਕੇਸ, ਤੇ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ, ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ, ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਆ, ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਥੋੜ੍ਹਾ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ, ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਕੋਈ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ, ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ, ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ। ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ।
ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸੜ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ। ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦਾ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਈ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ BJP ਦੇ ਹੱਕ 'ਚ, ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ, ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ, ਮਨ ਚੌਕ ਹਨੇਰਾ। ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਸਾਹਿਬ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ, ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਬਿਲਕੁਲ ਹੇਠਾਂ ਡਿੱਗ ਵੀ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ, ਜਿਹਦੇ ਕਰਕੇ ਪਾਰਟੀ ਦੇ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ
ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਪੀਨੂੰ ਵਿੱਚ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਝ ਲੋਕ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ, ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ BJP ਦੇ ਏਜੰਟ ਆ, ਇਹ ਤਾਂ BJP ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ, ਮੇਰੇ ਵਰਗਿਆਂ ਨੇ ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ, ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ। ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ, ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ। ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ, ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਜੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾਤਾ, ਤਾਂ ਵੀ ਨਹੀਂ BJP ਦੇ ਏਜੰਟ ਬਣੇ। ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ। ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ। 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ।
ਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਆ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮੰਨ ਲਓ ਇਹਦੇ ਨਾਲ ਮਾੜੀ ਗੱਲ ਕੀ ਆ, ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ BJP ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫੇਰ ਚੱਲਣਾ ਆਪਦਾ ਮਾਨਸੂ ਸਮਝਦੇ ਉਹਨਾਂ। ਦੇਖੋ, ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਐਨ ਪੂਰਾ ਮਤਲਬ ਹਰ ਛੇੜ ਦੇ ਲੋਕ। ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਹਾਂਜੀ, ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ, ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ, ਮੇਰਾ ਖਿਆਲ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਯਾਨੀ ਕਿਸੇ ਨਾ ਕਿਸੇ ਹੈਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ, ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ, ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ, ਉਹਦੀ ਤਲਾਸ਼ ਵਿੱਚ ਹਾਂ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫੇਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂ ਇਹ ਅਕਾਲੀ ਦਲ? ਤਕੜੀ ਚੋਣ ਨਿਸ਼ਾਨ। ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦੜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦੜ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਵੇਂ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ। ਅਸੀਂ ਤੀਜਾ ਧਿਰ ਖੜ੍ਹੀ ਕਰੀਏ,
ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ, ਸਾਡੀ ਉਹ ਵੀ ਨਹੀਂ ਮੰਨੀ ਗਈ। ਬੀਐਸਪੀ ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ ਬੀਐਸਪੀ ਨਾਲ ਆਪਾਂ ਕਰ ਲਈਏ। ਬੀਐਸਪੀ ਸਾਡੇ ਨਾਲ ਰਹੀ ਆ ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ ਬੀਐਸਪੀ ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜ੍ਹਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ, ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਉਹਨਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਇਹ ਕਰਾਤਾ ਹੁੰਦਾ, ਜਾਂਦੇ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ। ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਅਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ, ਉਹ ਤਾਂ ਉਹਨਾਂ ਦੇ ਸਕੇ ਧੀ ਉਹਨਾਂ ਦੇ ਇਹ ਵੀ ਤਾਂ ਸਕਾ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਹੀ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ, ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਜੀ, ਘਰ ਵਾਲਾ ਕਿਸੇ ਪਾਸੇ ਜੀ, ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ, ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ, ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ ਬੀਜੇਪੀ ਨਾਲ ਰਹੇ, ਜਦੋਂ ਗੱਠਜੋੜ ਮੈਂ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ, ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ, ਮੈਂ ਪਾਈ। ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ, ਪਾਰਲੀਮੈਂਟ ਅਫੇਅਰ ਮੰਤਰੀ ਸੀ, ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ, ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ, ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ, ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ, ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ
ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ, ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ, ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਤੁਹਾਨੂੰ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ, ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮਤਲਬ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਕੋਈ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ, ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪਏਗਾ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ
ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ ਬੀਜੇਪੀ ਨਾਲ ਅਣਸਾਂਢ ਕਰ ਲਈ। ਉਦੋਂ ਬੀਜੇਪੀ ਦੇ ਏਜੰਟ ਨਹੀਂ ਸੀ, ਉਦੋਂ ਬੀਜੇਪੀ ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ ਬੀਜੇਪੀ ਨੇ ਦੇਤੀਆਂ। ਤੇ ਹੁਣ ਬੀਜੇਪੀ ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ ਬੀਜੇਪੀ ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫੇਰ ਬੀਜੇਪੀ ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ, ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ, ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਵੀ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੇ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਵੀ ਨੂੰ ਵਿੱਚ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਚ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ
ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ, ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ BJP ਦੇ ਏਜੰਟ ਆ, ਇਹ ਤਾਂ BJP ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ, ਮੇਰੇ ਵਰਗਿਆਂ ਨੇ ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ, ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ, ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ, ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਦੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾਤਾ, ਤਾਂ ਵੀ ਨਹੀਂ BJP ਦੇ ਏਜੰਟ ਬਣੇ। ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ, 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼। ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਅਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਹਾਂ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਾਂ ਨੂੰ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ
ਜਿਹੜਾ ਧਰਮ ਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮਤਲਬ ਇਹਦੇ ਨਾਲ ਮਾੜੀ ਗੱਲ ਕੀ ਆ? ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ BJP ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫੇਰ ਚੱਲਣਾ ਆਪਦਾ ਮਾਨਸੂ ਸਮਝਦੇ ਉਹਨਾਂ। ਦੇਖੋ, ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਐਨ ਪੂਰਾ ਮਤਲਬ ਹਰ ਛੇੜ ਦੇ ਲੋਕ। ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਹਾਂਜੀ, ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ, ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ, ਮੇਰਾ ਖਿਆਲ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਯਾਨੀ ਕਿਸੇ ਨਾ ਕਿਸੇ ਹੈਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ, ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ, ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ, ਉਹਦੀ ਤਲਾਸ਼ ਵਿੱਚ ਆ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫੇਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂ ਇਹ ਅਕਾਲੀ ਦਲ? ਤਕੜੀ ਚੋਣ ਨਿਸ਼ਾਨ। ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦੜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦੜ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਏ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ, ਅਸੀਂ ਤੀਜਾ ਧਿਰ ਖੜ੍ਹੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ, ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ,
ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ। ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪ ਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਹੋਰਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਹੀ ਕਰਾਤਾ ਹੁੰਦਾ, ਜਾਂਦੇ ਹੀ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ। ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਅਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ। ਉਹ ਤਾਂ ਉਹਨਾਂ ਦੇ ਸਕੇ ਧੀ ਉਹਨਾਂ ਦੇ ਇਹ ਵੀ ਤਾਂ ਸਕਾ ਮਰ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਹੀ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ। ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਦੀ, ਘਰ ਵਾਲਾ ਕਿਸੇ ਪਾਸੇ ਦੀ। ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ, ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ ਬੀਜੇਪੀ ਨਾਲ ਰਹੇ ਹੋ ਜਦੋਂ ਗੱਠਜੋੜ। ਮੈਂ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ। ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ। ਮੈਂ ਭਾਈ ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ। ਪਾਰਲੀਮੈਂਟ ਅਫੇਅਰ ਮੰਤਰੀ ਸੀ ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ, ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ। ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ, ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ। ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ ਹੇਠ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ।
ਫੇਰ ਕਿਤੇ ਲਾਂਘਾ ਖੁੱਲਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਥੋੜਾ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਕੋਈ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ, ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬਣਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ। ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦਾ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ
ਮੁੱਦਿਆਂ ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ। ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਦੇਖੋ, ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ। ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ? ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ, ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ। ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਸਾਹਿਬ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਵੀ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੇ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਵੀ ਨੂੰ ਵਿੱਚ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ, ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ ਬੀਜੇਪੀ ਦੇ ਏਜੰਟ ਆ, ਇਹ ਤਾਂ ਬੀਜੇਪੀ ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ,
ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ ਮੇਰੇ ਵਰਗਿਆਂ ਨੇ, ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ ਪਰ ਬਾਦਲ ਸਾਹਿਬ ਦਾ ਪਰਿਵਾਰ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ। ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂ ਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜਿਹੜਾ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ, ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸੰਡ ਕਰ ਲਈ। ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਦੀ ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾਤਾ, ਤਾਂ ਵੀ ਨਹੀਂ BJP ਦੇ ਏਜੰਟ ਬਣੇ। ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ, 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਅਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਹਾਂ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮੰਨ ਲਓ ਇਹਦੇ ਨਾਲ ਮਾੜੀ ਗੱਲ ਕੀ ਆ, ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ,
ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ ਬੀਜੇਪੀ ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫੇਰ ਚੱਲਣਾ ਆਪਦਾ ਮਾਨਸੂ ਸਮਝਦੇ ਉਹਨਾਂ। ਦੇਖੋ ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਐਨ ਪੂਰਾ ਮਤਲਬ ਹਰ ਛੇੜ ਦੇ ਲੋਕ ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਹੈ ਜੀ, ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ ਮੇਰਾ ਖਿਆਲ ਆ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਜਾਣੀ ਕਿਸੇ ਨਾ ਕਿਸੇ ਹਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ ਉਹਦੀ ਤਲਾਸ਼ ਵਿੱਚ ਹਾਂ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫੇਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂਗੇ ਅਕਾਲੀ ਦਲ? ਤਕੜੀ ਚੋਣ ਨਿਸ਼ਾਨ, ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦੜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦੜ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਵੇਂ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ, ਅਸੀਂ ਤੀਜਾ ਧਿਰ ਖੜ੍ਹੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜ੍ਹਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ, ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਹੋਰਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਹੀ ਕਰਾਤਾ ਹੁੰਦਾ, ਜਾਂਦੇ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ।
ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ। ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ, ਉਹ ਤਾਂ ਉਹਨਾਂ ਦੇ ਸਕੇ ਧੀ ਉਹਨਾਂ ਦੇ ਇਹ ਵੀ ਤਾਂ ਸਕਾ ਮਰ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ, ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਜੀ, ਘਰ ਵਾਲਾ ਕਿਸੇ ਪਾਸੇ ਜੀ। ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਾਲੇ ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ ਬੀਜੇਪੀ ਦੇ ਹੱਕ 'ਚ, ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ ਬੀਜੇਪੀ ਨਾਲ ਰਹੇ ਹੋ, ਗੱਠਜੋੜ। ਮੈਂ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ, ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ। ਮੈਂ ਪਾਈ ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ, ਪਾਰਲੀਮੈਂਟ ਫਿਰ ਮੰਤਰੀ ਸੀ। ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ, ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਵੀ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਪਾਰਟੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ, ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ, ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ, ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ, ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ, ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਥੋੜ੍ਹਾ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ, ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ। ਆਪ ਪਾਰਟੀ ਨੂੰ ਵੀ ਹੋਇਆ ਹੀ ਆ।
ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ, ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ, ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪਏਗਾ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ। ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦੇ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ,
ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਸਾਹਿਬ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ, ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਵੀ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਵਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੇ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ, ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਪੀਨੂੰ ਵਿੱਚ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੂੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ, ਉਹ ਲੋਕ ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ, ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ ਬੀਜੇਪੀ ਦੇ ਏਜੰਟ ਆ, ਇਹ ਤਾਂ ਬੀਜੇਪੀ ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ, ਮੇਰੇ ਵਰਗਿਆਂ ਨੇ, ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ, ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ, ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ।
ਮੱਥਾ ਲਾ ਕੇ ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂਮਾਜਰਾ ਸਾਹਿਬ ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜਿਹੜਾ ਇਕੱਠੀਆਂ, ਕੌਣ ਕਹਿੰਦਾ ਨਹੀਂ ਇਕੱਠੀਆਂ, ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ ਬੀਜੇਪੀ ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਅਤੇ 96 'ਚ, ਅਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਅਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਅਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਅਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਜੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੀਰ ਬੇਰਾਂ ਤਾਂ ਵੀ ਨਹੀਂ BJP ਦੇ ਏਜੰਟ ਬਣੇ। ਅਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ, ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਅਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ, 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਅਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਅਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ, ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਅਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਹਾਂ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮੰਨ ਲਓ ਇਹਦੇ ਨਾਲ ਮਾੜੀ ਗੱਲ ਕੀ ਆ, ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ BJP ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫੇਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫਿਰ ਚੱਲਣਾ ਆਪਦਾ ਮਾਨਸੂ ਸਮਝਣਾ। ਦੇਖੋ ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਪੂਰਾ ਮਤਲਬ ਹਰ ਛੇੜ ਦੇ ਲੋਕ, ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ।
ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਹਾਂਜੀ ਗੁਲਸ਼ਨ ਜੀ ਦਾ, ਢੀਂਡ ਸਾਹਿਬ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ ਕਿੰਨੇ ਹੀ ਮਤਲਬ ਹੋਰ ਕੀ ਮੇਰਾ ਖਿਆਲ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ, ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਯਾਨੀ ਕਿਸੇ ਨਾ ਕਿਸੇ ਹੈਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ ਉਹਦੀ ਤਲਾਸ਼ ਵਿੱਚ ਆ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫਿਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂਗਾ ਇਹ ਅਕਾਲੀ ਦਲ? ਤਕੜੀ ਚੋਣ ਨਿਸ਼ਾਨ, ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦਰ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਵੇਂ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ, ਅਸੀਂ ਤੀਜਾ ਧਿਰ ਖੜ੍ਹੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅਮਰਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜ੍ਹਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ, ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪ ਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਉਹਨਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਕਰਾਤਾ ਹੁੰਦਾ, ਜਾਂਦੇ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ? ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ
ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੀਜੇਪੀ ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ ਬੀਜੇਪੀ ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਝ ਹੋ ਸਕਦਾ ਨਹੀਂ, ਉਹ ਤਾਂ ਉਹਨਾਂ ਦੇ ਸਕੇ ਧੀ ਉਹਨਾਂ ਦੇ ਇਹ ਵੀ ਤਾਂ ਸਕਾ ਮਰ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਹੀ ਰਹੇ ਨੇ, ਪਾਰਟੀ 'ਚ ਰਹੇ ਨੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ ਹੁਣ। ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ। ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਜੀ, ਘਰ ਵਾਲਾ ਕਿਸੇ ਪਾਸੇ ਜੀ। ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ, ਬੀਜੇਪੀ ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ ਬੀਜੇਪੀ ਨਾਲ ਰਹੇ ਜਦੋਂ ਗੱਠਜੋੜ ਮੈਂ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ। ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ। ਮੈਂ ਪਾਈ ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ। ਪਾਰਲੀਮੈਂਟ ਅਫੇਅਰ ਮੰਤਰੀ ਸੀ, ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ, ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ। ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ, ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ। ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿ ਰਹੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਤੁਹਾਨੂੰ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ, ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀ ਇੱਛਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ
ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ? ਕਿਹਦੇ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ। ਪਰਿਵਾਰਾਂ 'ਤੇ ਕੋਈ ਰੋਕ ਹੁੰਦੀ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ, ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ, ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪਏਗਾ? ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪ ਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ। ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਾਂਢ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ। ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਈ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ। ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ, BJP ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ, ਮਨ ਚੌਕ ਹਨੇਰਾ। ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਹੈ।
ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ। ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਵੀ ਹੋਵੇ ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਇਹ ਮਤਲਬ ਪ੍ਰਧਾਨ ਹੀ ਇੱਕ ਗੁੱਟ ਦਾ ਲੀਡਰ ਬਣ ਕੇ ਬੈਠ ਗਿਆ, ਪ੍ਰਧਾਨ ਨੇ ਹੀ ਧੜੇਬੰਦੀ ਬਣਾ ਕੇ ਰੱਖਤੀ। ਅਤੇ ਜਦੋਂ ਲਗਾਤਾਰ ਇੱਕ ਹਫ਼ਤਾ ਇੱਕ ਧੜੇ ਦੀ ਅਗਵਾਈ ਕਰਦੇ ਰਹੇ ਬਾਦਲ ਸਾਹਿਬ, ਅਤੇ ਫਿਰ ਜਿਹੜੇ ਸਿਰਦ ਲੋਕ ਸੀ, ਸੰਜੀਦਾ ਲੋਕ ਸੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਨੂੰ ਬੜੀ ਕੰਟਰੀਬਿਊਸ਼ਨ ਰਹੀ, ਉਹਨਾਂ ਨੇ ਜਲੰਧਰ ਇਕੱਠੇ ਹੋ ਕੇ ਸੋਚਣਾ ਸ਼ੁਰੂ ਕੀਤਾ ਕਿ ਪਾਰਟੀ ਨੂੰ ਕਿਵੇਂ ਬਚਾਈਏ, ਪਾਰਟੀ ਨੂੰ ਮੁੜ ਕੇ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਈਏ, ਕਿਹੜੀਆਂ ਘਾਟਾਂ ਰਹੀਆਂ ਨੇ, ਕਮੀਆਂ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੀ ਹਾਲਤ ਆ। ਸਭ ਤੋਂ ਪਹਿਲਾਂ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਕੋਤਾਹੀਆਂ ਰਹੀਆਂ, ਭਾਵੇਂ ਕਰੀਆਂ ਕਿਸੇ ਨੇ ਹੋਣ ਪਰ ਚੁੱਪ ਕਰਕੇ ਦੇਖਣਾ ਵੀ ਗਲਤੀ ਆ, ਉਹਦੀ ਮਾਫੀ ਮੰਗੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਫਿਰ ਅਰਦਾਸ ਕੀਤੀ ਜਾਵੇ ਵੀ ਗੁਰੂ ਸਾਨੂੰ ਸਮੱਤ ਬਖਸ਼ੇ, ਅੱਗੇ ਤੋਂ ਗਲਤੀਆਂ ਨਾ ਹੋਣ, ਸ਼ਕਤੀ ਬਖਸ਼ੇ, ਅਸੀਂ ਪਾਰਟੀ ਨੂੰ ਮੁੜ ਕੇ ਮਤਲਬ ਸੁਰਜੀਤ ਕਰ ਸਕੀਏ, ਪੁਰਾਤਨ ਪੰਥਕ ਰਹੁ ਰੀਤਾਂ 'ਤੇ ਲਿਜਾ ਸਕੀਏ। ਸੋ ਇਹ ਅਰਦਾਸ ਕਰਨ ਦਾ ਪ੍ਰੋਗਰਾਮ 1 ਜੁਲਾਈ ਦਾ ਟਾਈਮ ਵੀ ਨੂੰ ਲਿਆ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਚ ਲੱਗੇ ਸੀ, ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ, ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਲੰਧਰ ਵਿੱਚ ਸਿਰਦ ਲੋਕ ਬੈਠ ਗਏ। ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਟੌੜਾ ਸਾਹਿਬ ਦਾ ਪਰਿਵਾਰ, ਤਲਵੰਡੀ ਸਾਹਿਬ ਦਾ ਪਰਿਵਾਰ, ਆਪਣਾ ਤੁੜ ਸਾਹਿਬ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਢੀਂਡਸਾ ਜੀ ਦਾ ਪਰਿਵਾਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਅਕਾਲੀ ਦਲ ਦੀ ਅਗਵਾਈ ਕੀਤੀ, ਅਗਲੀਆਂ ਕਤਾਰਾਂ 'ਚ ਰਹੇ ਉਹ ਲੋਕ। ਉੱਥੇ ਸੰਤ ਕਰਤਾਰ ਸਿੰਘ ਹੋਰਾਂ ਦਾ ਪਰਿਵਾਰ, ਖਾਲਸਾ ਜੀ ਦਾ ਭਾਈ ਅਮਰੀਕ ਸਿੰਘ ਦੇ ਭਰਾ। ਸੋ ਇਹ ਮਤਲਬ ਉੱਥੇ ਸੰਜੀਦਾ ਚਰਚਾਵਾਂ ਹੋਈਆਂ ਅਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਵੀ ਇਹ ਤਾਂ BJP ਦੇ ਏਜੰਟ ਆ, ਇਹ ਤਾਂ BJP ਦੀ ਸਾਜ਼ਿਸ਼ ਆ, ਇਹ ਤਾਂ ਕਾਂਗਰਸ ਦਾ ਹੱਥ ਆ ਜੀ। ਪਰ 25 ਜੂਨ ਹੋਵੇ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਰਦ ਆਪਣੇ ਪਿੰਡੇ 'ਤੇ ਹੰਢਾਏ ਹੁਣ ਮੇਰੇ ਵਰਗਿਆਂ ਨੇ, ਸਭ ਤੋਂ ਛੋਟੀ ਉਮਰ, ਸਭ ਤੋਂ ਸਖਤ ਕਾਨੂੰਨ, ਸਭ ਤੋਂ ਲੰਮਾ ਸਮਾਂ ਜੇਲ੍ਹ 'ਚ ਮੈਨੂੰ ਰੱਖਿਆ ਹੋਵੇ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ, ਅਤੇ ਕੁਦਰਤੀ ਤੌਰ 'ਤੇ ਪੀੜਾ ਹੁੰਦੀ ਹੈ, ਦਰਦ ਹੁੰਦਾ ਵੀ ਮਿਹਣੇ ਉਹ ਮਾਰਨ ਜਿਨ੍ਹਾਂ ਨੇ 5 ਮਿੰਟ ਲਈ ਕਦੇ ਜੇਲ੍ਹ ਨਹੀਂ ਕੱਟੀ, 5 ਮਿੰਟ ਕਦੇ ਥਾਣੇ ਤੱਕ ਨਹੀਂ ਗਏ ਪਰ ਬਾਦਲ ਸਾਹਿਬ ਪਾਰਟੀ ਦੇ ਕਿਸੇ ਸੰਘਰਸ਼ ਲਈ, ਕਿਸੇ ਪ੍ਰੋਗਰਾਮ ਲਈ। ਸੋ ਕੁਦਰਤੀ ਤੌਰ 'ਤੇ ਫਿਰ ਖਿਚਾਅ ਅਤੇ ਟਕਰਾਅ ਦੀ ਗੱਲ ਮਤਲਬ ਵੱਧਦੀ ਜਾ ਰਹੀ ਆ। ਅਸੀਂ ਤਾਂ ਫਿਰ ਵੀ ਕਿਹਾ ਵੀ ਅੱਜ ਵੀ ਮੌਕਾ ਵੀ ਪਾਰਟੀ ਨੂੰ ਜੇ ਬਚਾਉਣਾ, ਪਾਰਟੀ ਨੂੰ ਜੇ ਮਜ਼ਬੂਤ ਕਰਨਾ ਤਾਂ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀ ਭਾਵਨਾ ਦੇ ਨਾਲ ਮੱਥਾ ਨਾ ਲਾਓ, ਟੱਕਰ ਨਾ ਲਾਓ। ਮੱਥਾ ਲਾ ਕੇ ਟੱਕਰ ਲਾ ਕੇ ਕੋਈ ਬੰਦਾ ਜਿੱਤ ਨਹੀਂ ਸਕਦਾ। ਲੋਕ ਵੱਡੇ ਹੁੰਦੇ ਨੇ, ਲੋਕਾਂ ਨਾਲ ਕੋਈ ਲੜ ਨਹੀਂ ਸਕਦਾ। ਚੰਦੂਮਾਜਰਾ ਸਾਹਿਬ, ਪਰ ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਨਹੀਂ, ਨੋ ਡਾਊਟ ਬਾਦਲ ਸਾਹਿਬ ਨੇ ਜੇਲ੍ਹਾਂ ਕੱਟੀਆਂ, ਕੌਣ ਕਹਿੰਦਾ ਨਹੀਂ ਕੱਟੀਆਂ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਇੱਕ ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਿਹੜੇ ਹੁਣ ਮਿਹਣੇ ਮਾਰਦੇ, ਕੋਈ ਕਹਿੰਦਾ ਜੀ BJP ਦੇ ਏਜੰਟ ਆ, ਕੋਈ ਕਹਿੰਦਾ। ਔਰ ਦੇਖੋ ਗੱਲਾਂ ਵੀ ਬੜੀਆਂ ਹਾਸੋਹੀਣੀਆਂ ਨੇ।
ਵੀ ਤੁਸੀਂ 25 ਸਾਲ ਰਾਜ ਸੱਤਾ ਦਾ ਆਨੰਦ ਜਿਹੜੇ ਪਾਰਟੀ ਨਾਲ ਰਹਿ ਕੇ ਹੰਢਾਇਆ ਹੋਵੇ, ਔਰ ਜਿਹੜੀ ਪਾਰਟੀ ਨਾਲ ਤੁਸੀਂ ਅਨਕੰਡੀਸ਼ਨਲ ਸਪੋਰਟ ਉਸ ਸਮੇਂ ਕੀਤੀ, ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸਣ ਕਰ ਲਈ। ਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਜਦੋਂ ਬੀਬਾ ਹਰਸਿਮਰਤ ਹੁਣੇ ਵਜ਼ੀਰ ਬਣਾਏ ਆ, ਉਹ ਉਦੋਂ BJP ਨਾਲ ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ, ਵਜ਼ੀਰੀਆਂ ਜਦੋਂ BJP ਨੇ ਦੇਤੀਆਂ। ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਤੇ ਜੇ BJP ਸੀਟਾਂ ਦੇ ਦਿੰਦੀ ਇਹਨਾਂ ਦੀ ਲੋੜ ਮੁਤਾਬਕ, ਫਿਰ BJP ਚੰਗੀ ਸੀ। ਸੋ ਮਤਲਬ ਇਹ ਗੱਲ ਤਾਂ ਕਹਿਣਾ ਮੈਂ ਵੀ ਆਪ ਤਾਂ ਉਹਦੇ ਮੇਅਰ ਦੀ ਸੀਟ ਜੀ, ਇੱਕ ਸੀਟ 'ਤੇ ਮੇਅਰ ਬਣਦਾ ਸੀ, ਤਾਂ ਵੋਟ ਪਾ ਕੇ ਮੇਅਰ ਬਣਾ ਤਾਂ ਵੀ ਨਹੀਂ BJP ਦੇ ਏਜੰਟ ਬਣੇ। ਤੇ ਜੇ ਰਾਸ਼ਟਰਪਤੀ ਦੀ ਚੋਣ 'ਚ ਉਹਦੇ ਉਮੀਦਵਾਰ ਨੂੰ ਵੋਟ ਪਾਤੀ ਕਿਸਾਨੀ ਦੀ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਤਾਂ ਵੀ BJP ਦੇ ਏਜੰਟ ਨਹੀਂ ਬਣੇ। BJP ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਕੈਬਨਿਟ ਦੇ ਵਿੱਚ, ਕੇਂਦਰ ਦੀ ਕੈਬਨਿਟ ਦੇ ਵਿੱਚ, ਪਾਰਟੀ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਉੱਠ ਕੇ ਆ ਜਾਣਾ, ਬੀਬਾ ਜੀ ਨੇ ਉਹਨਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਉਹ ਪਾਰਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ 'ਚ ਭੁਗਤੇ ਉਹਨਾਂ ਕਾਨੂੰਨਾਂ ਦੇ, ਤੇ ਬਾਹਰ ਆਣ ਕੇ ਪ੍ਰੈਸ ਨੂੰ ਉਹਦੇ ਹੱਕ 'ਚ ਬੋਲੇ, ਬਲਕਿ ਆਪ ਹੀ ਨਹੀਂ ਬੋਲੇ। 2 ਦਿਨਾਂ ਬਾਅਦ ਬਾਦਲ ਸਾਹਿਬ ਤੋਂ ਵੀ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੁਲਾਤਾ। ਤੇ ਇਹ ਤਾਂ BJP ਦੇ ਏਜੰਟ ਨਹੀਂ ਬਣੇ। ਤੇ ਹੁਣ ਵੀ ਤਰਲੋ ਮੱਛੀ ਹੋਏ ਰਹੇ ਵੀ ਕਦੋਂ ਬਿਨਾਂ ਪਾਰਟੀ ਦੇ ਸਲਾਹ ਤੋਂ, ਬਿਨਾਂ ਪਾਰਟੀ ਦੇ ਨੋਟਸ ਤੋਂ ਮੋਦੀ ਸਾਹਿਬ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਮੂੰਹ ਨਹੀਂ ਲਾਇਆ। ਇਹ ਵੱਖਰੀ ਗੱਲ ਆ, ਮੋਦੀ ਸਾਹਿਬ ਨੇ ਇਹਨਾਂ ਦੀਆਂ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ। ਫਿਰ ਹੁਣ ਆਨੇ ਬਹਾਨੇ ਜੀ ਅਸੀਂ ਪੰਥਕ ਇਸ਼ੂ ਰੱਖੇ ਸੀ, ਅਸੀਂ ਪੰਜਾਬ ਦੇ ਇਸ਼ੂ ਰੱਖੇ ਸੀ। ਮਤਲਬ ਇਹ ਗੱਲਾਂ ਸਿਰਫ ਪੜਦਾ ਪੋਸ਼ੀ ਲਈ। ਮਤਲਬ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਤੇ ਜੇ ਅਸੀਂ ਕਿਸੇ ਚੰਗੇ ਕੰਮ ਲਈ ਇਕੱਠੇ ਹੋਏ ਆ, ਅਸੀਂ ਨੇਕ ਸਲਾਹ ਦੇਣ ਲਈ ਇਕੱਠੇ ਹੋਏ ਹਾਂ, ਅਸੀਂ ਪਾਰਟੀ ਦੀ ਬਿਹਤਰੀ ਲਈ ਇਕੱਠੇ ਹੋਏ ਹਾਂ, ਅਸੀਂ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਨੂੰ ਕੋਈ ਇੱਕ ਨਿਰਪੱਖ, ਇੱਕ ਬੇਦਾਗ, ਇੱਕ ਕੋਈ ਮਤਲਬ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਵਾਲੀ ਗੱਲ, ਕੋਈ ਗਰੀਬ ਦਲਿਤ ਜਾਂ ਕੋਈ ਮਿਹਨਤਕਸ਼ ਵਿਅਕਤੀਆਂ ਨੂੰ ਅਗਵਾਈ ਦੇ ਕੇ ਜਿਹੜੇ ਧਾਰਮਿਕ ਔਰ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣ, ਕਿਸੇ ਐਸੀ ਸ਼ਖਸੀਅਤ ਦੀ ਤਲਾਸ਼ ਕਰਨ ਦੀ ਗੱਲ ਕਰਦੇ ਹਾਂ। ਸਲਾਹ ਦਿੰਦੇ ਹਾਂ ਵੀ ਕੋਈ ਚੰਗੀ ਸ਼ਖਸੀਅਤ ਲਿਆਓ ਜਿਹੜਾ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਸ ਸੰਕਟ 'ਚੋਂ ਕੱਢ ਸਕੇ, ਜਿਹਦੇ ਨਾਲ ਸਾਰੀਆਂ ਪੰਥਕ ਧਿਰਾਂ ਵੀ ਸਹਿਮਤ ਹੋਣ, ਜਿਹਦੇ ਨਾਲ ਲੋਕਾਂ ਨੂੰ ਆਸ ਵੱਝੇ ਕਿ ਇਹ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਤੀ ਕੰਮਾਂ ਲਈ ਨਹੀਂ ਕਰੇਗਾ, ਪੰਥ ਲਈ, ਪੰਜਾਬ ਲਈ ਸੇਵਾ ਕਰੇਗਾ। ਔਰ ਸ਼ਰਤ ਲਾਈ ਕਿ ਜਿਹੜਾ ਵੀ ਪ੍ਰਧਾਨ ਪਾਰਟੀ ਦਾ ਹੋਏਗਾ ਉਹ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਸੇ MLA ਜਾਂ ਕਿਸੇ ਹੋਰ ਚੋਣ ਦਾ ਦਾਅਵੇਦਾਰ ਨਹੀਂ ਹੋਏਗਾ। ਮਤਲਬ ਇਹਦੇ ਨਾਲ ਮਾੜੀ ਗੱਲ ਕੀ ਆ, ਇਹਦੇ 'ਚ ਕੀ ਬੁਰੀ ਗੱਲ ਆ ਜੇ ਅਸੀਂ ਇਸ ਤਰ੍ਹਾਂ ਦੀ ਸਲਾਹ ਦਿੰਦੇ ਹਾਂ? ਇਹਨੂੰ BJP ਦੀ ਸਾਜ਼ਿਸ਼ ਕਹਿਣਾ, ਇਹਨੂੰ BJP ਦੇ ਏਜੰਟ ਕਹਿਣਾ, ਪਰ ਮੇਰਾ ਖਿਆਲ ਤਾਂ ਆਪਣੇ ਆਪ ਹੀ ਸ਼ਰਮਸਾਰ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਆਪ BJP ਦੇ ਨਜ਼ਾਰੇ ਲੈਂਦੇ ਰਹੇ। ਅਕਾਲੀ ਦਲ ਪਹਿਲਾਂ ਵੀ ਬਣੇ ਨੇ, ਢੀਂਡਸਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਬ੍ਰਹਮਪੁਰਾ ਪਰਿਵਾਰ ਦੇ ਵੱਲੋਂ ਅਕਾਲੀ ਦਲ ਬਣਾਇਆ ਗਿਆ, ਉਹ ਫਿਰ ਆ ਕੇ ਬਾਦਲ ਧੜੇ ਦੇ ਥੱਲੇ ਲੱਗ ਕੇ ਫਿਰ ਚੱਲਣਾ ਆਪਦਾ ਮਾਨਸ ਸਾਂਝ ਹੋਣਾ। ਦੇਖੋ ਇਹ ਪ੍ਰੈਸ ਨੇ ਕਿਹਾ, ਮੀਡੀਆ ਨੇ ਕਿਹਾ, ਲੋਕ ਕਹਿ ਰਹੇ ਨੇ ਵੀ ਭਾਵੇਂ ਪਹਿਲਾਂ ਵੀ ਡਿਵੀਜ਼ਨਾਂ ਹੁੰਦੀਆਂ ਰਹੀਆਂ, ਪਰ ਇਹ ਜਿੰਨੀ ਵਰਟੀਕਲ ਡਿਵੀਜ਼ਨ ਇਸ ਵਾਰੀ ਹੋਈ ਆ, ਜਿੰਨਾ ਮਤਲਬ ਪੂਰਾ ਮਤਲਬ ਹਰ ਛੇੜ ਦੇ ਲੋਕ ਦੇਖੋ ਅੱਜ ਤੱਕ ਕਿਤੇ ਜਿੰਨੇ ਵੀ ਹੁਣ ਤੱਕ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਪਰਿਵਾਰਾਂ ਇੱਕ ਥਾਂ ਕਦੇ ਨਹੀਂ ਇਕੱਠੇ ਹੋਏ। ਪਹਿਲੀ ਵਾਰੀ ਹੋਏਗਾ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ, ਤੁੜ ਸਾਹਿਬ ਦਾ, ਟੌੜਾ ਸਾਹਿਬ ਦਾ, ਤਲਵੰਡੀ ਸਾਹਿਬ ਦਾ, ਮਤਲਬ ਬਡਾਲਾ ਸਾਹਿਬ ਦਾ, ਸੰਤ ਕਰਤਾਰ ਸਿੰਘ ਜੀ ਦਾ, ਜੀ ਗੁਲਸ਼ਨ ਜੀ ਦਾ, ਢੀਂਡਸਾ ਦਾ, ਜਿੰਨੇ ਵੀ ਮਤਲਬ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਬਰਨਾਲਾ ਸਾਹਿਬ ਦਾ, ਅਤੇ ਜਿਨ੍ਹਾਂ ਨੇ ਅਗਵਾਈ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਦਲ ਦੇ, ਉਹ ਸਾਰੇ ਪਰਿਵਾਰ ਇੱਕ ਥਾਂ ਇਕੱਠੇ ਹੋਏ ਹੋਣ। ਅਤੇ ਘੱਟੋ ਘੱਟ ਅੱਧੀ ਦਰਜਨ ਮੇਰਾ ਖਿਆਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਕੀ 1 ਦਰਜਨ ਦੇ ਕਰੀਬ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਹੋਣ। ਅਤੇ ਮੇਰਾ ਖਿਆਲ ਆ
ਕਿੰਨੇ ਹੀ ਮਤਲਬ ਹੋਰ ਕੀ ਮੇਰਾ ਖਿਆਲ ਘੱਟੋ ਘੱਟ ਅੱਧੀ ਦਰਜਨ ਦਾ ਸਾਬਕਾ MP, ਸਾਬਕਾ ਵਜ਼ੀਰ, ਮਤਲਬ ਇਸ ਕਿਸਮ ਦੇ ਜ਼ਿਲ੍ਹਿਆਂ ਦੇ ਪ੍ਰਧਾਨ, ਸਰਕਲਾਂ ਦੇ ਪ੍ਰਧਾਨ। ਮਤਲਬ ਜੇ ਮੈਂ ਕਹਾਂ ਵੀ ਪਹਿਲੀ ਵਾਰੀ ਸੀ ਵੀ ਪਾਰਟੀ ਦੀ ਜਾਨੀ ਕਿਸੇ ਨਾ ਕਿਸੇ ਹਸੀਅਤ ਵਿੱਚ ਰੱਖਣ ਵਾਲੀ ਸ਼ਖਸੀਅਤਾਂ ਦੀ ਜਿਹੜੀ ਮੀਟਿੰਗ ਆ, ਮਤਲਬ ਚੰਗੀਆਂ ਰਾਵਾਂ ਦੇਣ ਲਈ ਇਕੱਠੇ ਹੀ ਹੋਈ। ਅਕਾਲੀ ਦਲ ਦੀ ਅਗਵਾਈ ਕੌਣ ਕਰੂਗਾ ਜਿਹੜਾ ਤੁਸੀਂ ਸਿਰਜ ਰਹੇ ਹੋ? ਦੇਖੋ ਅਸੀਂ ਅਕਾਲੀ ਦਲ ਸਿਰਜ ਨਹੀਂ ਰਹੇ, ਅਸੀਂ ਤਾਂ ਅਕਾਲੀ ਦਲ ਨੂੰ ਹੀ ਅਕਾਲੀ ਦਲ ਬਣਾਉਣਾ। ਅਸੀਂ ਤਾਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ, ਪੰਥਕ ਪਰੰਪਰਾਵਾਂ 'ਤੇ ਲਿਜਾ ਕੇ ਪੰਥ ਦੀ ਜਥੇਬੰਦੀ ਦੇ ਰੂਪ ਦੇ ਵਿੱਚ ਨਿਖਾਰ ਕੇ ਸਾਹਮਣੇ ਕਰਨਾ। ਉਹਦੇ ਲਈ ਅਸੀਂ ਜਿਹੜੀ ਸ਼ਖਸੀਅਤ ਆ ਕੋਈ, ਉਹਦੀ ਤਲਾਸ਼ ਵਿੱਚ ਆ, ਜਿਹੜੀ ਵਿਦਵਾਨਾਂ ਨਾਲ ਰਾਏ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਰਾਜਨੀਤਿਕ ਡਿਗਨਿਟਰੀਜ਼ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਨ੍ਹਾਂ ਦਾ ਤਜਰਬਾ ਰਿਹਾ ਮਤਲਬ ਰਾਜਨੀਤੀ ਦੇ ਪਿੜ ਦੇ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਸੋ ਜਿੱਥੇ ਕੰਸੈਂਸਸ ਬਣੇਗੀ ਉੱਥੇ ਅਸੀਂ ਉਹ ਪਰਸਨੈਲਿਟੀ ਨੂੰ ਅੱਗੇ ਲਾ ਕੇ ਫਿਰ ਪਿੱਛੇ ਤੁਰਾਂਗੇ। ਜਿਹੜਾ ਤੁਸੀਂ ਸਿਰਜ ਰਹੇ ਹੋ ਅਕਾਲੀ ਦਲ, ਤੁਸੀਂ ਕਹੇ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਾਂਗੇ, ਸਾਰਿਆਂ ਨੂੰ ਪੁੱਛਾਂਗੇ, ਨਿਸ਼ਾਨ ਕਿਹੜਾ ਹੋਊਗਾ, ਕਿਹੜੇ ਨਿਸ਼ਾਨ ਥੱਲੇ ਚੱਲੂਗਾ ਇਹ ਅਕਾਲੀ ਦਲ? ਤਕੜੀ ਚੋਣ ਨਿਸ਼ਾਨ। ਅਸੀਂ ਤਕੜੀ ਚੋਣ ਨਿਸ਼ਾਨ 'ਤੇ ਹੀ ਕਿਹਾ ਸੀ ਕਿ ਮੇਰਾ ਮਤਲਬ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅਸੀਂ ਅੱਗੇ ਲੈ ਕੇ ਜਾਣਾ। ਇਹਦੇ ਲਈ ਅਸੀਂ ਵਿਉਂਤਬੰਦੀ ਕਰਾਂਗੇ। ਭੁੰਦੜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਵਧੀਆ ਗੱਲ ਆ ਉਹਨਾਂ ਦੀ, ਇਹੀ ਅਸੀਂ ਕਹਿੰਦੇ ਹਾਂ। ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਤੇ ਭੁੰਦੜ ਸਾਹਿਬ ਨੂੰ ਫਿਰ ਤਾਂ ਸਾਡੇ ਨਾਲ ਚੱਲਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਮੀਟਿੰਗ ਦੇ ਵਿੱਚ ਪਹਿਲੀ ਤਾਂ ਇਹੀ ਚੱਲੀ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ 'ਚ ਦੋ ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਇੱਕ ਮੋਦੀ ਸਾਹਿਬ ਦੇ ਹੱਕ 'ਚ, ਇੱਕ ਮੋਦੀ ਸਾਹਿਬ ਦੇ ਵਿਰੋਧ 'ਚ। ਅਸੀਂ ਦੋਵੇਂ ਪਾਸੇ ਨਹੀਂ ਖੜ੍ਹੇ। ਅਤੇ ਤੀਜੀ ਫਿਰ ਇੱਕ ਧਿਰ ਸੀ, ਮੈਂ ਪ੍ਰਪੋਜ਼ਲ ਦਿੱਤੀ ਸੀ ਵੀ ਖੇਤਰੀ ਪਾਰਟੀਆਂ ਦਾ ਫਰੰਟ ਬਣਾਓ, ਅਸੀਂ ਤੀਜਾ ਧਿਰ ਖੜ੍ਹੀ ਕਰੀਏ, ਅਕਾਲੀ ਦਲ ਉਹਦੇ 'ਚ ਡੋਮੀਨੇਟ ਕਰੇਗਾ। ਸਾਡੀ ਉਹ ਵੀ ਨਹੀਂ ਮੰਨੀ ਗਈ। BSP ਨਾਲ ਰਲ ਕੇ ਵੀ ਅਸੀਂ ਪਹਿਲਾਂ ਵੀ ਚੋਣ ਲੜੀ ਸੀ ਅਸੈਂਬਲੀ, ਮੈਂ ਜ਼ੋਰ ਲਾ ਹਟਿਆ ਲਾਸਟ ਤੱਕ ਵੀ BSP ਨਾਲ ਆਪਾਂ ਕਰ ਲਈਏ। BSP ਸਾਡੇ ਨਾਲ ਰਹੀ ਆ ਅਤੇ ਉਹਦੇ ਨਾਲ ਕੋਈ ਸੀਟਾਂ ਦਾ ਵੀ ਫਰਕ ਰੌਲਾ ਨਹੀਂ ਸੀ ਉਹਨਾਂ ਨਾਲ, ਵੀ ਸਿਰਫ ਇਹ ਵੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੇਰਾ ਸਵਾਲ ਸੀ, ਮੈਂ BSP ਨਾਲ ਜੇ ਚੋਣ ਲੜਦੇ ਤਾਂ ਵੀ ਮੈਂ ਜਿੱਤਦਾ ਸੀ। ਅਤੇ ਦੂਜੀ ਗੱਲ ਫਿਰ ਮੈਂ ਕਿਹਾ ਵੀ ਜੇ ਪੰਥਕ ਧਿਰਾਂ ਜਿਹੜੀਆਂ ਉਹਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਆ, ਮਾਨਵੀ ਹੱਕਾਂ ਲਈ ਸਾਡੇ ਗੁਰੂ ਸ਼ਹਾਦਤ ਦੇ ਗਏ, ਅੱਜ ਉਹਦੇ ਮਾਨਵੀ ਹੱਕਾਂ ਦਾ ਸਵਾਲ ਆ, ਆਪਾਂ ਉਹਦੇ ਵਿਰੁੱਧ ਬੰਦਾ ਨਾ ਖੜ੍ਹਾ ਕਰੀਏ, ਉਹਦੇ 'ਤੇ ਨਾ ਮੰਨੇ। ਅਤੇ ਮੈਂ ਕਿਹਾ ਫਿਰ ਜੇ ਉਹਦੇ ਨਹੀਂ ਕਰਨਾ, ਘੱਟੋ ਘੱਟ ਫਰੀਦਕੋਟ ਵਾਲੀ ਛੱਡ ਦਈਏ, ਉਹਦੇ 'ਤੇ ਵੀ ਨਾ ਮੰਨੇ। ਫਿਰ ਮੈਂ ਲਾਸਟ ਇਹ ਕਿਹਾ ਵੀ ਘੱਟੋ ਘੱਟ ਤੁਸੀਂ ਵਿਰੁੱਧ ਨਾ ਬੋਲਿਓ ਅੰਮ੍ਰਿਤਪਾਲ। ਇਹ ਮੈਂ ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ। ਵੀ ਮੇਰੀ ਘੱਟੋ ਘੱਟ ਮੈਂ ਆਪਦੀ ਗੱਲ ਦੱਸੀ ਵੀ ਹਰ ਪੋਲਿੰਗ ਬੂਥ 'ਤੇ 100 ਵੋਟ ਘਟੇਗੀ ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਿਰੋਧ 'ਚ ਬੋਲੋਗੇ। ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਾ ਹੀ ਅੰਮ੍ਰਿਤਪਾਲ ਸਿੰਘ ਹੋਰਾਂ 'ਤੇ ਲਾਤਾ। ਮਤਲਬ ਜਦੋਂ ਜਿਵੇਂ ਯਾਦ ਹੀ ਕਰਾਤਾ ਹੁੰਦਾ, ਜਾਂਦੇ ਹੀ ਸ਼ੁਰੂ ਕਰਤਾ ਉੱਥੇ, ਅਤੇ ਉਹਦਾ ਨੁਕਸਾਨ ਸਾਨੂੰ ਹੋਇਆ। ਅਤੇ ਇਹੀ ਸਾਨੂੰ ਇਸ ਗੱਲ ਦਾ ਗਿਲਾ ਵੀ ਮਤਲਬ ਜਿਹੜੀ ਮਤਲਬ ਕਹਿੰਦਾ ਲੀਸਟ ਤੋਂ ਲੀਸਟ ਵੀ ਰਾਏ ਜਿਹੜੀ ਆ ਪਾਰਟੀ ਹਿੱਤ 'ਚ, ਪੰਜਾਬ ਦੇ ਹਿੱਤ 'ਚ ਦਿੱਤੀ ਗਈ, ਉਹਦੀ ਪਰਵਾਹ ਨਹੀਂ ਕੀਤੀ ਵੀ ਕਿਤੇ ਇਹਨਾਂ ਨੂੰ ਫਾਇਦਾ ਨਾ ਹੋ ਜੇ, ਕਿਤੇ ਇਹ ਨਾ ਇਹਦੇ 'ਚੋਂ ਜਿੱਤ ਕੇ ਆ ਜਾਣ। ਜਦੋਂ ਇਹ ਸੋਚ ਬਣ ਜੇ ਤਾਂ ਫਿਰ ਪਾਰਟੀਆਂ ਕਿਵੇਂ ਚੱਲ ਸਕਦੀਆਂ? ਸਿਮਰਨਜੀਤ ਸਿੰਘ ਮਾਨ ਨਾਲ ਗੱਲ ਹੋਈ ਇਸ ਵਿਸ਼ੇ 'ਤੇ ਵੀ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕਰ ਰਹੇ ਹਾਂ? ਨਹੀਂ, ਅਜੇ ਤਾਂ ਅਸੀਂ ਪਹਿਲੀ ਤਰੀਕ ਨੂੰ ਉੱਥੇ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਕੇ ਅੱਗੇ ਦੀ ਮਜ਼ਬੂਤੀ ਲਈ ਅਰਦਾਸ ਕਰਕੇ ਜਦੋਂ ਤੁਰਾਂਗੇ ਫਿਰ ਅਸੀਂ ਸੰਪਰਕ ਕਰਾਂਗੇ ਸਾਰਿਆਂ ਨਾਲ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਸਿਕੰਦਰ ਸਿੰਘ ਮਲੂਕਾ। ਪਰਿਵਾਰ ਵੱਲੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ 'ਚ ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਅਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ ਆ। ਪਰਿਵਾਰਾਂ ਦੇ ਵਿੱਚ ਤਾਂ ਕੋਈ ਕੁਛ ਹੋ ਸਕਦਾ ਨਹੀਂ। ਉਹ ਤਾਂ ਉਹਨਾਂ ਦੇ ਸਕੇ ਧੀ, ਉਹਨਾਂ ਦੇ ਇਹ ਵੀ ਤਾਂ ਸਕਾ ਮਤਲਬ ਚਾਚੇ ਤਾਇਆਂ ਦੇ ਮੁੰਡੇ ਨੇ, ਪਰਿਵਾਰ 'ਚ ਹੀ ਨੇ, ਇਕੱਠੇ ਹੀ ਰਹੇ ਨੇ, ਪਾਰਟੀ 'ਚ ਰਹੇ ਨੇ।
ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ ਹੁਣ। ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਇਹ ਤਾਂ ਕਿੰਨੇ ਦੇ ਹੋਣੇ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਕਿਸੇ ਪਾਸੇ ਨੇ। ਅੱਜ ਇਸ ਵਾਰੀ ਤਾਂ ਘਰ ਵਾਲੀ ਕਿਸੇ ਪਾਸੇ ਜੀ, ਘਰ ਵਾਲਾ ਕਿਸੇ ਪਾਸੇ ਜੀ। ਲੋਕਾਂ ਦਾ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਹੋ ਗਿਆ। ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਗੱਲ ਇਹ ਆ, ਪਹਿਲੀ ਗੱਲ ਇਹ ਆ ਵੀ ਜਿਹੜੇ ਬੀਜੇਪੀ ਨਾਲ ਰਲ ਕੇ ਵਜ਼ੀਰੀਆਂ ਲਈਆਂ ਬੀਜੇਪੀ ਦੇ ਹੱਕ 'ਚ, ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਉਹ ਤਾਂ ਲਾਂਭਾ ਦੇਣ ਦੇ ਹੱਕਦਾਰ ਨਹੀਂ। ਤੁਸੀਂ ਵੀ ਤਾਂ ਬੀਜੇਪੀ ਨਾਲ ਰਹੇ ਹੋ ਜਦੋਂ ਗੱਠਜੋੜ। ਮੈਂ ਕਿਹਾ ਅਸੀਂ ਕਦੋਂ ਕਹਿੰਦੇ ਨਹੀਂ ਰਹੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਰਹਿ ਕੇ ਜੇ ਮੇਰਾ ਖਿਆਲ ਇਤਿਹਾਸ ਹੋਏਗਾ, ਰਿਕਾਰਡ ਹੋਏਗਾ, ਉਹਦੇ ਵੱਲੋਂ ਬਣਾਏ ਗਲਤ ਕਾਨੂੰਨਾਂ ਦੇ ਵਿਰੁੱਧ ਜੇ ਕੋਈ ਲੜਿਆ ਤਾਂ ਮੈਂ ਲੜਿਆ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਸਨੌਰ ਦੇ ਵਿੱਚ, ਰਾਜਪੁਰੇ ਦੇ ਵਿੱਚ, ਘਨੌਰ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ ਪਾਰਟੀ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਹੱਕ 'ਚ। ਇਹ ਰਿਕਾਰਡ ਆ। ਅਤੇ ਲੈਂਡ ਐਕੁਜੀਸ਼ਨ ਐਕਟ ਆਇਆ, ਲੋਕ ਸਭਾ ਦਾ ਰਿਕਾਰਡ ਆ। ਅੱਜ ਤੱਕ ਰੂਲਿੰਗ ਪਾਰਟੀ ਦਾ MP ਜਾਂ MLA ਆਪਣੀ ਪਾਰਟੀ ਵੱਲੋਂ ਲਿਆਂਦੇ ਕਿਸੇ ਬਿੱਲ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਨਹੀਂ ਪਾਉਂਦਾ। ਮੈਂ ਭਾਈ ਜਦੋਂ ਲੈਂਡ ਐਕੁਜੀਸ਼ਨ ਐਕਟ ਆਇਆ, ਇਹ ਰਿਕਾਰਡ ਆ, ਮੈਂ ਉਸ ਦੇ ਵਿਰੋਧ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ। ਮੋਦੀ ਸਾਹਿਬ ਦੀ ਹਾਜ਼ਰੀ 'ਚ ਵਕਈਆ ਨਾਇਡੂ ਨਾਲ ਮੇਰਾ ਤੂੰ ਮੈਂ ਝਗੜਾ ਹੋ ਗਿਆ। ਪਾਰਲੀਮੈਂਟ ਅਫੇਅਰ ਮੰਤਰੀ ਸੀ। ਢੀਂਡਸਾ ਸਾਹਿਬ, ਨਰੇਸ਼ ਗੁਜਰਾਲ ਗਵਾਹ ਨੇ ਇਸ ਗੱਲ ਦੇ। ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਲੜਾਈ ਹੋਈ। ਉਹ ਕਹਿੰਦਾ ਅਮੈਂਡਮੈਂਟ ਵਾਪਸ ਲੈ ਲਓ। ਮੈਂ ਨਹੀਂ ਲੈਂਦਾ, ਮੈਂ ਤਾਂ ਅਮੈਂਡਮੈਂਟ ਪਾਊਂਗਾ। ਤੁਸੀਂ ਇਹ ਲੈਂਡ ਐਕੁਜੀਸ਼ਨ ਐਕਟ ਜੇ ਪਾਸ ਕਰਾਉਂਗੇ, ਅਸੀਂ ਤਾਂ ਹਰ ਹਾਲਤ ਦਾ ਵਿਰੋਧ ਕਰੋਗੇ। ਬਾਦਲ ਸਾਹਿਬ ਦਾ ਵੀ ਮੈਨੂੰ ਫੋਨ ਆਇਆ, ਸੁਖਬੀਰ ਜੀ ਦਾ ਵੀ ਫੋਨ ਆਇਆ, ਪਰ ਮੈਂ ਅਮੈਂਡਮੈਂਟ ਵਾਪਸ ਨਹੀਂ ਲਈ। ਆਖਰ ਇਹਨਾਂ ਨੂੰ ਬਿੱਲੇ ਵਾਪਸ ਲੈਣਾ ਪੈ ਗਿਆ। ਆਮ ਆਦਮੀ ਸੋ ਇਹ ਮੈਂ ਤਾਂ ਦੱਸਦਾ ਵਿੱਚ ਰਹਿ ਕੇ, ਫਿਰ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਵੀ ਤੁਸੀਂ ਜੇ 1984 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਓਗੇ, ਰੀਓਪਨ ਨਹੀਂ ਕਰੋਗੇ ਕੇਸ, ਫਿਰ ਤੁਹਾਡੇ ਨਾਲ ਰਹਿਣ ਦਾ ਸਾਡਾ ਕੀ ਫਾਇਦਾ। ਇਹ ਸ਼ਬਦ ਮੈਂ ਲੋਕ ਸਭਾ 'ਚ ਬੋਲੇ ਹੋਏ ਆ। ਅਤੇ ਫਿਰ ਰੀਓਪਨ ਹੋਏ ਕੇਸ, ਸੱਜਣ ਕੁਮਾਰ ਵਰਗੇ ਅੰਦਰ ਹੋਏ। ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਮਤਲਬ ਹੁਣ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ। ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਦਾ ਮਸਲਾ ਆਇਆ ਸੀ ਲੈਂਡ ਸਵੈਪ ਕਰਨ ਦਾ, ਮੈਂ ਪਾਰਲੀਮੈਂਟ ਜਿਹੜੀ ਹੋਮ ਡਿਪਾਰਟਮੈਂਟ ਦੀ ਸਟੈਂਡਿੰਗ ਕਮੇਟੀ ਸੀ, ਉਹਦਾ ਮੈਂਬਰ ਸੀ। ਮੈਂ ਉਹਦੇ 'ਚ ਇਹ ਗੱਲ ਰੱਖੀ, ਉਹਦੇ 'ਚ ਮਤਾ ਪਾਸ ਕੀਤਾ, ਅਤੇ ਪਾਰਲੀਮੈਂਟ ਦੇ ਹੋਮ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਸੀ, ਟੀਮ ਨੂੰ ਲੈ ਕੇ ਮੈਂ ਵਿਜ਼ਿਟ ਕਰਾਈ ਡੇਰਾ ਬਾਬਾ ਨਾਨਕ, ਅਤੇ ਉੱਥੋਂ ਫਿਰ ਰਿਕਮੈਂਡ ਕਰਾਇਆ। ਫਿਰ ਇਹ ਕੰਮ ਸ਼ੁਰੂ ਹੋਇਆ। ਇਹ ਐਵੇਂ ਨਹੀਂ ਹੋ ਗਿਆ ਬਿਆਨਾਂ ਨਾਲ ਆਪਾਂ ਕਹੀਏ। ਮੈਂ ਉਹੀ ਕਹਿਣਾ ਵੀ ਭਾਵੇਂ ਨਵਜੋਤ ਸਿੱਧੂ ਜੀ ਕਹੀ ਜਾਣ, ਚਾਹੇ ਕੋਈ ਕੁਛ ਹੋਰ ਵੀ ਕਹੀ ਜਾਣ, ਪਰ ਬਿਆਨਾਂ ਨਾਲ ਥੋੜ੍ਹਾ ਹੁੰਦੇ ਆ ਇਹ। ਜਾਣੀ ਮੈਂ ਤੁਹਾਨੂੰ ਦੱਸਦਾ ਹੇਠਾਂ 'ਤੇ ਗਰਾਊਂਡ ਵਰਕ ਉੱਥੋਂ ਸ਼ੁਰੂ ਹੋਇਆ, ਫਿਰ ਕਿਤੇ ਲਾਂਘਾ ਖੁੱਲ੍ਹਿਆ। ਮੇਰਾ ਮਤਲਬ ਵੀ ਅਸੀਂ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਸਾਂਝ ਸੀ, ਤੁਸੀਂ ਜਿਹੜੇ ਕਹਿੰਦੇ ਹੋ, ਅਸੀਂ ਮਤਲਬ ਜੇ ਕਿਤੇ ਗਲਤ ਗੱਲ ਹੋਈ ਆ ਉਹਦਾ ਡਟ ਕੇ ਮੁਕਾਬਲਾ ਕਰਿਆ, ਵਿਰੋਧ ਕੀਤਾ ਓਪਨਲੀ। ਥੋੜ੍ਹਾ ਮੈਂ ਇਹ ਤਾਂ ਰਿਕਾਰਡ ਦੀ ਗੱਲ ਆ, ਪੁੱਛ ਲਓ ਢੀਂਡਸਾ ਸਾਹਿਬ ਨੂੰ, ਗੁਜਰਾਲ ਜੀ ਨੂੰ, ਮੇਰੀ ਲੜਾਈ ਹੋਈ ਕਿ ਨਹੀਂ ਹੋਈ ਵਕਈਆ ਨਾਇਡੂ ਨਾਲ। ਇੱਕ ਲਾਸਟ ਸਵਾਲ, ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰਵਾ ਲੱਗਿਆ। ਜਦੋਂ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ, ਉਹ ਵੀ ਕੋਈ ਵੱਡਾ ਡੈਂਟ ਪਿਆ, ਬਹਿਮਲ ਕਲਾਂ ਬੇਅਦਬੀਆਂ ਹੋਈਆਂ। ਦੇਖੋ ਕੁਦਰਤੀ ਤੌਰ 'ਤੇ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਹੀ ਆ। ਜਿਵੇਂ ਢੀਂਡਸਾ ਸਾਹਿਬ ਗੱਲ ਕਰਦੇ ਨੇ, ਕਹਿੰਦੇ ਕਿ ਅਸੀਂ ਕਾਫੀ ਨਾਮ ਅੱਗੇ ਰੱਖੇ ਨੇ, ਬੀਬੀ ਖਾਲੜਾ ਦਾ ਨਾਮ ਆ, ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਆ, ਜਿਹੜੇ ਕਿ ਪ੍ਰਧਾਨ ਬਣ ਸਕਦੇ ਨੇ। ਅਜੇ ਤਾਂ ਨਹੀਂ ਕਿਸੇ ਦੇ ਨਾਂ ਅਸੀਂ ਮਤਲਬ ਸੋਚ ਸਕਦਾ, ਕੋਈ ਕਿਸੇ ਦੀ ਸੋਚ ਹੋ ਸਕਦੀ ਹੈ, ਕਿਸੇ ਦੀ ਹੋ ਸਕਦੀ ਆ, ਪਰ ਕੁੱਲ ਮਿਲਾ ਕੇ ਅਸੀਂ 1 ਤਰੀਕ ਤੋਂ ਬਾਅਦ ਹੀ ਮਤਲਬ ਵਿਦਵਾਨਾਂ ਕੋਲ ਜਾਵਾਂਗੇ, ਪਹਿਲਾਂ ਸੰਤ ਮਹਾਂਪੁਰਖਾਂ ਕੋਲ, ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਕੋਲ ਜਾਵਾਂਗੇ, ਅਤੇ ਉਹਨਾਂ ਤੋਂ ਮਤਲਬ ਕੰਸੈਂਸਸ ਲੈ ਕੇ ਕਿਸੇ ਪਰਸਨੈਲਿਟੀ ਨੂੰ ਅੱਗੇ ਲਾਵਾਂਗੇ। ਤੁਹਾਡੀ ਦਿਲੀਸ਼ਾ ਹੈ ਪ੍ਰਧਾਨ ਬਣਨ ਦੀ? ਨਹੀਂ, ਅਸੀਂ ਬਲਕਿ ਮੇਰੀ ਉਹ ਨਹੀਂ, ਬਲਕਿ ਜਿਹੜੇ ਅਸੀਂ ਜਲੰਧਰ ਇਕੱਠੇ ਹੋਏ ਇੱਕ ਫੈਸਲਾ ਕੀਤਾ ਵੀ ਆਪਣੇ 'ਚ ਕਿਸੇ ਨੇ ਪ੍ਰਧਾਨ ਨਹੀਂ ਬਣਨਾ। ਅਸੀਂ ਕੋਈ ਨਾ ਜੀ, ਅਸੀਂ ਇਮਾਨਦਾਰੀ ਨਾਲ ਸੋਚ ਰਹੇ ਹਾਂ। ਅੱਜ ਇਸ ਸੰਕਟ 'ਚੋਂ, ਇਸ ਗਹਿਰਾਈ ਦੇ ਹਾਲਾਤਾਂ 'ਚੋਂ ਕੱਢਣ ਲਈ ਸਾਨੂੰ ਕੋਈ ਇਹ ਅਹੁਦੇਦਾਰੀਆਂ ਦਾ ਲਾਲਸਾ ਛੱਡ ਕੇ ਮੰਨ ਲਓ ਇੱਕ ਨਿਰਪੱਖ ਮੰਨ ਲਓ ਇਸ ਪਰ ਸ਼ਖਸੀਅਤ ਸਾਹਮਣੇ ਲਿਆਉਣੀ ਪਏਗੀ, ਜਿਹੜੀ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਮੰਨ ਲਓ ਅੱਗੇ ਚੱਲ ਸਕੇ। ਇਸ ਅਕਾਲੀ ਦਲ 'ਚ ਪਰਿਵਾਰਵਾਦ ਨੂੰ ਤਾਂ ਨਹੀਂ ਵਧਾਵਾ ਦਿੱਤਾ ਜਾਊਗਾ?
ਕਿ ਜਿਹੜਾ ਤੁਸੀਂ ਸਿਰਜ ਰਹੇ ਹੋ ਉਸ ਦੇ ਵਿੱਚ ਪਰਿਵਾਰਵਾਦ ਪਰਿਵਾਰਵਾਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਰਿਵਾਰਾਂ ਦੇ ਕਿਸੇ ਬੈਨ ਥੋੜ੍ਹਾ ਹੁੰਦਾ, ਪਰਿਵਾਰਾਂ 'ਤੇ ਕੋਈ ਰੋਕ ਹੁੰਦੇ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ। ਹਾਂ ਇਹ ਜ਼ਰੂਰ ਆ ਵੀ ਬਿਨਾਂ ਕੰਮ ਕਰਿਆ, ਬਿਨਾਂ ਕਿਸੇ ਦੇ ਕੰਟਰੀਬਿਊਸ਼ਨ 'ਤੇ ਬਿਨਾਂ ਹੀ ਤੁਸੀਂ ਕਿਸੇ ਨੂੰ ਇਸ ਕਰਕੇ ਠੋਕ ਦਿਓ ਵੀ ਇਹ ਫਲਾਣੇ ਦਾ ਲੜਕਾ, ਫਲਾਣੇ ਦਾ ਧੀ ਆ, ਫਲਾਣੇ ਦਾ ਰਿਸ਼ਤੇਦਾਰ ਆ, ਉਹ ਗਲਤ ਆ। ਜਾਂ ਪੈਸੇ ਕਰਕੇ ਕਿਸੇ ਨੂੰ ਲਿਆ ਦਿਓ, ਉਹ ਵੀ ਗਲਤ ਆ। ਜੇ ਕੋਈ ਕੰਮ ਕਰਦਾ, ਕੋਈ ਸੇਵਾ ਕਰਦਾ, ਸੇਵਾ ਕਰਕੇ ਅੱਗੇ ਆਉਂਦਾ ਤਾਂ ਉਹਦੇ ਤਾਂ ਕੋਈ ਬੈਨ ਨਹੀਂ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਗੱਲ ਵੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ। ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ, ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ ਚਹੇਤੇ ਜਿਹੇ ਲੋਕ ਸੀ, ਉਹਨਾਂ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ। ਬੜੇ ਅਫਸੋਸ ਦੀ ਗੱਲ ਆ ਵੀ ਚੰਡੀਗੜ੍ਹ ਵਿੱਚ ਬੈਠੇ ਲੋਕ, ਜਿਹੜੇ ਕੁਛ ਲੋਕ ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ ਹੀ ਮਜ਼ਬੂਤ ਕਰਨ 'ਤੇ ਲੱਗੇ ਸੀ। ਜਾਣੀ ਇੱਕ ਵਿਅਕਤੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਵਾਲੇ ਇਕੱਠੇ ਹੋ ਕੇ ਬੈਠ ਗਏ। ਬਾਦਲ ਸਾਹਿਬ ਦਾ ਪਰਿਵਾਰ ਤਾਂ ਹੁਣ ਤੱਕ ਇਹ ਕਹਿੰਦਾ ਹੈ ਕਿ ਸਾਡੇ ਫਾਦਰ ਸਾਹਿਬ ਨੇ ਵੀ ਜੇਲ੍ਹਾਂ ਕੱਟੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਜੇਲ੍ਹਾਂ ਕੱਟੀਆਂ ਪਾਰਟੀ ਦੀ ਖਾਤਰ, ਕੌਮ ਦੀ ਖਾਤਰ। ਪਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਸਲਾਹਕਾਰ ਸੀ, ਆਲੇ ਦੁਆਲੇ ਬਹਿੰਦੇ ਸੀ, ਉਹਨਾਂ ਵਿੱਚ ਤਾਂ ਕਿਸੇ ਨੇ 5 ਮਿੰਟ ਵੀ ਨਹੀਂ, ਭੁੰਦਰ ਸਾਹਿਬ ਤੋਂ ਬਿਨਾਂ ਮੇਰਾ ਖਿਆਲ ਆ ਕਿਸੇ ਨੇ 5 ਮਿੰਟ ਵੀ ਥਾਣੇ ਨਹੀਂ ਕੋਈ ਗਿਆ ਸੀ। ਜਦੋਂ BSP ਦੇ ਨਾਲ ਚੋਣ ਲੜ ਕੇ ਅਸੀਂ ਲੋਕ ਸਭਾ 'ਚ ਗਏ, ਕਾਂਸ਼ੀ ਰਾਮ ਜੀ ਸੀਗੇ ਤੇ 96 'ਚ, ਤੇ ਜਾ ਕੇ ਕਾਂਸ਼ੀ ਰਾਮ ਦਾ ਸਾਥ ਛੱਡ ਕੇ ਰਾਤੋਂ ਰਾਤ ਵੀ ਕੇਵਲ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਨਾ ਬਣ ਜਾਣ, ਉਹਦਾ ਰਾਹ ਰੋਕਣ ਲਈ ਰਾਤੋਂ ਰਾਤ BJP ਨਾਲ ਅਣਸੜ ਕਰ ਲਈ। ਉਦੋਂ BJP ਦੇ ਏਜੰਟ ਨਹੀਂ ਸੀ, ਉਦੋਂ BJP ਨਾਲ ਸਾਂਝ ਠੀਕ ਸੀ। ਵਜ਼ੀਰੀਆਂ ਜਦੋਂ BJP ਨੇ ਦੇਤੀਆਂ, ਤੇ ਹੁਣ BJP ਨੇ ਲੋੜ ਮੁਤਾਬਕ ਸੀਟਾਂ ਨਹੀਂ ਦਿੱਤੀਆਂ, ਹੁਣ BJP ਮਾੜੀ ਲੱਗਣ ਲੱਗ ਗਈ। ਪਰ ਆਪ ਜਿਵੇਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਸ਼ ਉੱਥੇ ਗਧੀ ਮਰੀਜ਼ਾਂ ਦਾ ਦੋਸ਼, ਆਪ ਜੋ ਮਰਜ਼ੀ ਕਰ ਲਓ, ਫਿਰ BJP ਦੇ ਏਜੰਟ ਨਹੀਂ। ਭੁੰਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵੀ ਅਕਾਲੀ ਦਲ ਮੁੱਦਿਆਂ ਦੇ ਬਣਿਆ ਸੀਗਾ, ਨਾ ਕਿ ਚੋਣਾਂ ਲੜਨ ਦੇ ਲਈ ਬਣਿਆ ਸੀ। ਇਹੀ ਅਸੀਂ ਕਹਿੰਦੇ ਹਾਂ, ਅਕਾਲੀ ਦਲ ਮੁੱਦਿਆਂ 'ਤੇ ਰਹੇ, ਮੁੱਦਿਆਂ ਦੀ ਲੜਾਈ ਲੜੇ, ਚੋਣਾਂ ਨੂੰ ਸੈਕੰਡਰੀ ਰੱਖੇ, ਆਹੀ ਸਾਡੀ ਸੋਚ ਆ। ਅਮਰਤਪਾਲ ਸਿੰਘ ਬਾਰੇ ਕੀ ਵਿਚਾਰ ਨੇ ਤੁਹਾਡੇ? ਕੋਈ ਚਰਚਾ ਚੱਲੀ ਉੱਥੇ ਉਸ ਮੀਟਿੰਗ ਦੇ ਵਿੱਚ? ਇਮਾਨਦਾਰੀ ਨਾਲ ਕਹਿਣਾ, ਮੈਂ ਬੜੇ ਜ਼ੋਰ ਨਾਲ ਕਿਹਾ ਵੀ ਉਹਦੇ ਵਿਰੁੱਧ ਨਾ ਬੋਲਿਓ, ਪਰ ਜਾਂਦੇ ਹੀ ਸਭ ਤੋਂ ਪਹਿਲਾਂ ਤਵਈ ਅਮਰਤਪਾਲ ਸਿੰਘ ਉਹਨਾਂ 'ਤੇ ਲਾਤਾ। ਤੁਹਾਡੇ ਨਾਲ ਇੱਕ ਚਿਹਰਾ ਉਹ ਵੀ ਬੈਠੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ BJP ਵੱਲੋਂ ਚੋਣ ਲੜੀ ਗਈ ਹੈ, ਮਨਪ੍ਰੀਤ ਬਾਦਲ ਹੋਣੀ, ਉਹੀ ਤਾਂ BJP ਦੇ ਵੱਲੋਂ ਚੋਣ ਲੜਦੇ ਤੇ ਪਹਿਲਾਂ ਕਾਂਗਰਸ ਵੱਲੋਂ ਲੜਦੇ ਰਹੇ। ਉਹ ਤਾਂ ਸਰੀਕੇ ਦੀਆਂ ਗੱਲਾਂ ਆ ਗਈਆਂ। ਹੁਣ ਇਹ ਲੋਕ ਇਹ ਗੱਲ ਕਰ ਰਹੇ ਨੇ, ਕਹਿੰਦੇ ਕਿ ਜਿਹਦਾ ਆਪਦਾ ਪੁੱਤ ਨਹੀਂ ਆਖੇ ਲੱਗਿਆ ਤੇ ਉਹ ਫਿਰ ਦੂਜਿਆਂ ਨੂੰ ਕਿਵੇਂ ਆਖੇ ਲਾ ਲੈਣਗੇ ਪੂਰੇ ਪੰਜਾਬ ਨੂੰ। ਪਹਿਲੀ ਗੱਲ ਇਹ ਆ ਵੀ ਜਿਹੜੇ BJP ਨਾਲ ਰਲ ਕੇ ਵਜ਼ੀਰੀਆਂ ਲਈਆਂ, BJP ਦੇ ਹੱਕ 'ਚ ਉਹਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਉਹ ਤਾਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਗਿਆ। ਜੋ 2014 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਪੈਰ ਰੱਖਦੀ ਆ। ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣਾ ਹੀ ਹੋਣਾ ਸੀ, ਆਪ ਪਾਰਟੀ ਨੂੰ ਵੀ ਹੋਇਆ ਜੀ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ, ਮਨ ਚੌਕ ਹਨੇਰਾ। ਪਰ ਕੁਝ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅੰਦਰ ਦੀ ਫੁੱਟ ਆ ਉਹ ਜੱਗ ਜ਼ਾਹਰ ਹੋ ਗਈ ਆ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਆ। ਸਾਡੇ ਨਾਲ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ। ਚੰਦੂਮਾਜਰਾ ਸਾਹਿਬ, ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਕੀ ਸਥਿਤੀ ਬਣ ਗਈ ਜਿਹੜੀ ਕਿ ਅਕਾਲੀ ਦਲ ਨੂੰ ਦੋ ਫਾੜ ਹੋਣਾ ਪੈ ਗਿਆ? ਦੇਖੋ, ਗੱਲ ਇਹ ਆ ਵੀ ਜਦੋਂ ਚੋਣ ਦੇ ਨਤੀਜੇ ਆਏ, ਉਦੋਂ ਹਰ ਬੰਦੇ ਨੂੰ ਚਿੰਤਾ ਸੀ, ਫਿਕਰ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਸ਼ਾ ਕਿਉਂ ਹੋਈ, ਅਰਸੇ ਫਰਸੇ ਕਿਉਂ ਆ ਗਿਆ।
ਭਾਵੇਂ ਪਹਿਲੀਆਂ ਵੀ ਜਿਹੜੀਆਂ ਲਗਾਤਾਰ ਚੋਣਾਂ 'ਚ ਹਾਰਾਂ ਹੋ ਰਹੀਆਂ ਨੇ ਉਹ ਵੀ ਚਿੰਤਾ ਦੀ ਗੱਲ ਸੀ, ਫਿਕਰ ਵਾਲੀ ਗੱਲ ਸੀ। ਪਰ ਇਸ ਵਾਰੀ ਤਾਂ ਜਿਵੇਂ ਕਹਿੰਦੇ ਨਿਘਾਰ ਵਾਲੀ ਗੱਲ ਸੀ, ਇਸ ਵਾਰੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਪਹਿਲੀ ਵਾਰੀ ਹੋਣਾ ਕਿਸੇ ਪਾਰਟੀ ਦੀ ਜ਼ਮਾਨਤ 'ਤੇ ਜ਼ਬਤ ਹੋ ਜਾਣੀ। ਜਦੋਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਭਾਰ ਆਇਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ, ਪੁਰਾਣੀ ਖੇਤੀ ਪਾਰਟੀ ਮਤਲਬ ਬਿਲਕੁਲ ਹੇਠਾਂ ਡਿੱਗ ਪਈ ਹੋਵੇ, ਤਾਂ ਕੁਦਰਤੀ ਤੌਰ 'ਤੇ ਗੱਲ ਚੱਲਣੀ ਸੀ, ਚਿੰਤਾ ਹੋਣੀ ਸੀ, ਫਿਕਰ ਹੋਣਾ ਸੀ, ਮਤਲਬ ਘੁਸਰ ਮੁਸਰ ਵੀ ਸ਼ੁਰੂ ਹੋਈ ਸੀ ਵੀ ਕਾਰਨ ਕੀ ਨੇ, ਵਜ੍ਹਾ ਕੀ ਆ। ਸੋ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲ ਪਾਰਟੀ ਦੇ ਵਿੱਚ ਆਈ, ਸੁਝਾਅ ਆਉਣੇ ਸ਼ੁਰੂ ਹੋਏ, ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਲੱਗਿਆ, ਗੁੱਸਾ ਆਇਆ ਵੀ ਮੈਨੂੰ ਇਹ ਰਾਏ ਕਿਉਂ ਦਿੱਤੀ ਜਾ ਰਹੀ ਆ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ। ਉਹਨਾਂ ਨੇ ਕੀ ਕੀਤਾ, ਮਤਲਬ ਇਸ ਗੱਲ 'ਤੇ ਆਪਦੇ ਨਾ ਕੁਛ ਜਿਹੜੇ